ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਚਵੀਰੀ ਫॉर ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨੇ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 14 मार्च 2023 पहली चेत नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਜੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਹੈ ਕਲਾਮਾਜ਼ੂ ਮਿਸ਼ੀਗਨ ਤੋਂ ਭਾਈ ਗੁਰਦੇਵ ਸਿੰਘ ਡੱਬਲ ਨੂੰ। ਸੋ ਇਹਨਾਂ ਨੇ ਨਵਾਂ ਵਰਾ ਨਾਨਕਸ਼ਾਹੀ 555 ਦੇ ਮੁਬਾਰਕ ਦੇਣ ਦੇ ਉੱਪਰ ਸਭ ਨੂੰ ਮੁਬਾਰਕਬਾਦ ਪੇਸ਼ ਕੀਤੀ ਹੈ ਔਰ ਖਾਲਿਸਤਾਨੀ ਜਿਹੜਾ ਕੌਮੀ ਘਰ ਹੈ ਉਸ ਦੀ ਜਿਹੜੀ ਹੈ ਕਾਮਨਾ ਕੀਤੀ ਹੈ। ਸੋ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ WhatsApp ਵੀ ਕਰ ਸਕਦੇ ਹੋ ਸੇਮ ਨੰਬਰ ਤੇ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਜਿਹੜੇ ਮੁਬਾਰਕ ਦਿਨ ਤੋਂ। ਸੋ ਅੱਜ ਵਰਾ ਜਿਹੜਾ ਨਾਨਕਸ਼ਾਹੀ ਜਿਹੜਾ ਹੈਗਾ 555 ਉਸ ਦੀ ਆਪਾਂ ਤੁਹਾਨੂੰ ਸਭ ਨੂੰ ਮੁਬਾਰਕਬਾਦ ਪੇਸ਼ ਕਰਦੇ ਹਾਂ ਟੀਵੀ 84 ਦੀ ਸਾਰੀ ਟੀਮ ਵੱਲੋਂ, ਸਿੱਖ ਕੌਮ ਨੂੰ ਔਰ ਟੀਵੀ 84 ਦੇ ਸਾਰੇ ਵਿਊਅਰਸ ਨੂੰ। ਸੋ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਜਿਹੜਾ ਇਹ ਨਵਾਂ ਵਰਾ ਹੈ ਸਾਡੇ ਸਾਰਿਆਂ ਤੇ ਬਹੁਤ ਹੀ ਵਧੀਆ ਆਵੇ, ਸਭ ਨੂੰ ਸਭ ਦੀਆਂ ਜਿਹੜੀਆਂ ਮਨੋਕਾਮਨਾ ਵਾਹਿਗੁਰੂ ਪੂਰੀਆਂ ਕਰੇ। ਸੋ ਸਾਡਾ ਜਿਹੜਾ ਆਪਣਾ ਕੌਮੀ ਘਰ ਹੈ ਖਾਲਿਸਤਾਨ ਦੀ ਉਸ ਦੀ ਸਾਨੂੰ ਜਿਹੜੀ ਹੈ ਜਲਦੀ ਤੋਂ ਜਲਦੀ ਪ੍ਰਾਪਤੀ ਹੋਵੇ। ਸੋ ਇਸੇ ਬਾਬਤ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਸੈਗਮੈਂਟ ਦੇ ਵਿੱਚ ਕਿ ਨਾਨਕਸ਼ਾਹੀ ਕੈਲੰਡਰ ਜਿਹੜਾ ਹੈ ਸਿੱਖ ਕੌਮ ਦੀ ਅਡਰੀ ਹੋਂਦ ਅਤੇ ਹਸਤੀ ਦਾ ਜਿਹੜਾ ਪ੍ਰਤੀਕ ਹੈ। ਭਾਵੇਂ ਕਿ ਹਿੰਦੂ ਤਵੀ ਦਬਾਹੇ ਠੇਸ ਦਾ ਜਿਹੜਾ ਭਗਵਾ ਕਰ ਦਿੱਤਾ ਗਿਆ ਹੈ ਔਰ ਇਸ ਨਾਨਕਸ਼ਾਹੀ ਵਰੇ ਵਿੱਚ ਸਿੱਖ ਕੌਮ ਨੂੰ ਕਿਹੜੇ ਚੈਲੰਜ ਦਰਪੇਸ਼ ਹਨ ਅਤੇ ਸਿੱਖ ਕੌਮ ਨੂੰ ਕੀ ਕਰਨ ਦੀ ਲੋੜ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਬਹੁਤ ਸ਼ੁਕਰੀਆ ਜੀ। ਦੇਖੋ, ਸਭ ਤੋਂ ਪਹਿਲਾਂ ਅਸੀਂ ਆਪਣੇ ਵੀਰ ਭਾਈ ਗੁਰਦੇਵ ਸਿੰਘ ਕਲਾਮਾਜ਼ੂ ਮਿਸ਼ੀਗਨ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਜੀ ਕਿ ਉਹਨਾਂ ਨੇ ਨਵਾਂ ਵਰਾ ਮੁਬਾਰਕ ਵੀ ਕਿਹਾ ਔਰ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਵੀ ਕੀਤਾ। ਵੈਸੇ ਉਹਨਾਂ ਦਾ ਸਾਥ, ਉਹਨਾਂ ਦੀ ਦੋਸਤੀ, ਉਹਨਾਂ ਦਾ ਪੰਥ ਪਿਆਰ ਉਹ ਸਪਾਂਸਰਸ਼ਿਪ ਨਾਲੋਂ ਬਹੁਤ ਉੱਪਰ ਦਾ ਹੈ। ਲੇਕਿਨ ਕੁਝ ਚੀਜ਼ਾਂ ਮੌਕੇ ਤੇ ਹੁੰਦੀਆਂ ਨੇ ਔਰ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਅਸੀਂ ਇਸ ਰਸਤੇ ਤੇ ਤੁਰਦੇ ਹਾਂ ਜਾਂ ਪਿਛਲੇ 40 ਵਰਿਆਂ 'ਚ ਜੇ ਅਸੀਂ 84 ਦੇ ਨਾਲ ਜੋੜ ਕੇ ਬਹੁਤ ਸਾਰਿਆਂ ਦੇ ਕਿਰਦਾਰ ਨੂੰ ਦੇਖੀਏ ਤੇ ਜਿਹੜੇ ਆਸ਼ਿਕ ਸਨ ਸੱਚਮੁੱਚ ਜਿਨ੍ਹਾਂ ਨੇ ਉਸ ਧਰਤੀ ਨੂੰ ਨਹੀਂ ਛੱਡਿਆ, ਉਸ ਦੇ ਲਈ ਜੂਝੇ, ਉਹਨਾਂ ਨੇ ਸ਼ਹੀਦੀਆਂ ਪਾਈਆਂ। ਇੱਕ ਵੱਡਾ ਹਿੱਸਾ ਜਿਨ੍ਹਾਂ ਨੇ ਇਸ ਸੰਘਰਸ਼ ਨੂੰ, ਭਾਵੇਂ ਅੱਜ ਵੀ ਉਹ ਜੇਲ੍ਹਾਂ 'ਚ ਬੈਠੇ ਨੇ, ਜਦੋਂ ਅਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਹਾਂ 30 32 ਸਾਲ, ਕਿ ਉਹਨਾਂ ਨੇ ਆਪਣੇ ਗੁਰੂ ਦੇ ਉੱਤੇ ਭਰੋਸਾ ਰੱਖ ਕੇ, ਈਮਾਨ ਰੱਖ ਕੇ ਕੌਮੀ ਘਰ ਦੇ ਸੰਘਰਸ਼ ਨੂੰ ਜਾਰੀ ਰੱਖਦਿਆਂ ਇਹ ਮੁਸ਼ੱਕਤਾਂ ਜਿਹੜੀਆਂ ਜੇਲ੍ਹਾਂ ਦੀਆਂ ਨੇ, ਤੰਗਦਸਤੀਆਂ, ਟਾਰਚਰ, ਉਸ 'ਚੋਂ ਗੁਜ਼ਰ ਰਹੇ ਨੇ। ਬਿਲਕੁਲ। ਇੱਕ ਉਹ ਜਿਨ੍ਹਾਂ ਨੇ ਉਸ ਧਰਤੀ ਨੂੰ ਛੱਡਿਆ ਇਹ ਪ੍ਰਣ ਲੈ ਕੇ ਜਾਂ ਇਹ ਸੋਚ ਕੇ ਕਿ ਟੂ ਫਾਈਟ ਐਨਦਰ ਡੇ, ਜਾਂ ਇਸ ਸਟਰਗਲ ਨੂੰ ਅਸੀਂ ਬਾਹਰੋਂ ਜਾ ਕੇ ਇਸ ਨੂੰ ਮਜ਼ਬੂਤ ਕਰਾਂਗੇ। ਔਰ ਜੇ ਗਿਣਤੀ ਕਰਨੀ ਹੋਏ ਤਾਂ ਮੇਰਾ ਖਿਆਲ ਹੈ ਅਮਰੀਕਾ, ਕੈਨੇਡਾ, ਯੂਰਪ, ਆਸਟ੍ਰੇਲੀਆ ਸਮੇਤ ਉਹ ਲੱਖਾਂ 'ਚ ਹੋ ਜਾਂਦੀ ਹੈ ਜਿਨ੍ਹਾਂ ਨੇ ਅਸਾਈਲਮ ਲਈਆਂ ਉਹਨਾਂ ਸ਼ਹੀਦਾਂ ਦੇ ਡੁੱਲੇ ਖੂਨ ਦੇ ਨਾਂ ਤੇ। ਔਰ ਇੱਥੇ ਵੀ ਉਹਨਾਂ ਨੇ
ਪਹਿਲੇ ਵਰੇ ਤਾਂ ਇਹ ਕਹਿ ਕੇ ਕਿ ਜੀ ਜ਼ਰਾ ਸਾਡੇ ਪੈਰ ਲੱਗ ਜਾਣ, ਜ਼ਰਾ ਵਪਾਰਕ ਤੌਰ ਤੇ ਥੋੜੇ ਜਿਹੇ ਸੌਖੇ ਹੋ ਜਾਈਏ ਆਰਥਿਕ ਪੱਖ ਤੋਂ। ਪਰ ਇੱਕ ਵੱਡਾ ਤਬਕਾ, ਅਸੀਂ ਤਾਂ ਹੁਣ ਇਹ ਗਿਣਤੀ ਵੀ ਕਰਨੀ ਜਿਹੜੀ ਹੈ ਉਹ ਬੰਦ ਕਰ ਦਿੱਤੀ ਹੋਈ ਹੈ ਕਿ ਕੌਣ ਕਿੱਥੋਂ ਉੱਠਿਆ, ਕਿੱਥੇ ਪਹੁੰਚਿਆ ਤੇ ਕਿਵੇਂ ਉਹ ਪਾਸਾ ਕਰਦੇ ਚਲੇ ਗਏ। ਅੱਜ ਹੀ ਭਾਈ ਸਾਹਿਬ ਨਾਲ ਵਰਜੀਨੀਆ ਗੱਲ ਹੋ ਰਹੀ ਸੀ ਤੇ ਕਿਸੇ ਚੰਗੇ ਸਿੰਘ ਦੇ ਹਵਾਲੇ ਨਾਲ ਗੱਲ ਹੋਈ। ਮੈਂ ਕਿਹਾ ਜੀ ਉਹਨਾਂ ਨੂੰ ਤੁਸੀਂ ਗੱਲ ਕਰਨੀ ਸੀ, ਉਹਨਾਂ ਨਾਲ ਕੀਤੀ। ਕਹਿੰਦੇ ਜੀ ਬਈ ਜਦੋਂ ਕਰੋ, ਕਹਿੰਦੇ ਨੇ ਮੈਂ ਮੀਟਿੰਗ 'ਚ ਹੁਣੇ ਕਾਲ ਕਰਦਾ ਤੇ ਉਹ ਵਾਪਸ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਭਾਈ ਇਹਨਾਂ ਨੇ ਕਿਸ ਕੰਮ ਲਈ ਕਾਲ ਕਰਨਾ। ਸੋ ਇਹ ਕੋਈ ਇੱਕ ਦਾ ਵਰਤਾਰਾ ਨਹੀਂ ਹੈ, ਬਹੁਤ ਸਾਰਿਆਂ ਦਾ ਵਰਤਾਰਾ ਹੈ। ਹੁਣ ਤਾਂ ਜਿਵੇਂ ਮੈਂ ਕਿਹਾ ਵੀ ਗਿਣਤੀ ਵੀ ਨਹੀਂ ਕੀਤੀ ਜਾਂਦੀ, ਲੇਕਿਨ ਭਾਈ ਗੁਰਦੇਵ ਸਿੰਘ ਜਿਨ੍ਹਾਂ ਨੇ ਉੱਥੇ ਵੀ ਜੋ ਸਰਿਆ ਬਣਿਆ ਵੇਲੇ ਦੇ ਹਾਲਾਤ ਮੁਤਾਬਕ ਖਿਦਮਤ ਕੀਤੀ, ਇੱਥੇ ਆ ਕੇ ਵੀ ਸਟਰਗਲ ਕੀਤੀ, ABC ਤੋਂ ਕੈਨੇਡਾ ਚ ਆਏ, ਅਮਰੀਕਾ ਚ ਆਏ, ਲੇਕਿਨ ਉਹਨਾਂ ਦਾ ਜਿਸ ਕਿਸਮ ਦਾ ਮਿਜ਼ਾਜ ਹੈ, ਵੈਸੇ ਵੀ ਇੱਕ ਦੋਸਤਾਨਾ ਮਿਜ਼ਾਜ, ਹਰ ਮਹਿਫਲ ਦੀ ਉਹ ਰੌਣਕ ਹੁੰਦੇ ਨੇ, ਲੇਕਿਨ ਜਿਹੜੀ ਉਹਨਾਂ ਦੀ ਬੇਸਿਕ ਕਮਿਟਮੈਂਟ ਹੈ ਉਹ ਪੰਥ ਲਈ ਹੈ, ਖਾਲਿਸਤਾਨ ਲਈ ਹੈ। ਔਰ ਖਾਸ ਤੌਰ ਤੇ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਜਾਣ ਤੋਂ ਬਾਅਦ ਸਾਡੇ ਨਾਲ ਜਦੋਂ ਸਾਡਾ ਪਹਿਲਾ ਲਗਭਗ 20 ਸਾਲ ਬਾਅਦ ਕੈਨੇਡਾ ਜਾਣਾ ਹੋਇਆ, ਸਾਡਾ ਸਾਥ ਔਰ ਹੁਣ ਵੀ ਜਿਹੜਾ ਉਹ ਇੱਕ ਪਿਲਰ ਵਾਂਗ ਨਾਲ ਖਲੋਤੇ ਨੇ। ਸੋ ਜ਼ਾਹਰ ਹੈ ਵੀ ਇਸ ਕਿਸਮ ਦੇ ਤਾਂ ਉਂਗਲਾਂ ਤੇ ਗਿਣੇ ਜਾਣ ਵਾਲੇ ਵੀਰ ਭੈਣਾਂ ਨੇ ਜਿਨ੍ਹਾਂ ਨੂੰ ਇਹ ਭੁੱਲਿਆ ਨਹੀਂ ਹੈ 40 ਵਰਿਆਂ ਬਾਅਦ ਵੀ ਕਿ ਬੇਸ਼ੱਕ ਅਸੀਂ ਇੱਥੇ ਆਪਣੇ ਅੰਪਾਇਰ ਬਣਾ ਲਏ ਨੇ, ਪਰ ਸਾਡੀ ਜਿਹੜੀ ਸਾਰੀ ਸਾਂਝ ਹੈ ਜਿਸ ਧਰਤੀ ਦੇ ਨਾਲ, ਜਿਹੜੇ ਸਾਡੇ ਖੱਬੇ ਸੱਜੇ ਤੁਰੇ ਸਾਥੀ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਨੇ, ਤੇ ਅਸੀਂ ਵੀ ਹਾਂ ਤਾਂ ਅਸੀਂ ਸਾਰੇ ਹੀ ਜ਼ਿੰਦਗੀ ਦੀ ਸੜਕ ਦੇ ਅਖੀਰਲੇ ਐਗਜ਼ਿਟ ਦੇ ਨੇੜੇ ਤੇੜੇ, ਜੇ ਤੁਸੀਂ ਰੂਟੀਨ ਦੇ ਵਿੱਚ ਵੀ ਐਵਰੇਜ ਲਾਈਫ ਸਪੈਨ ਦੇਖੋ ਤਾਂ ਬਹੁਤ ਸਾਰਿਆਂ ਨੇ ਇੱਕ ਜ਼ਿੰਦਗੀ ਦਾ ਵੱਡਾ ਹਿੱਸਾ ਹੰਢਾ ਲਿਆ, ਪਰ ਇਹ ਵੀ ਕੁਛ ਇਸ ਕਿਸਮ ਦਾ ਕੁਦਰਤ ਦਾ ਵਰਤਾਰਾ ਕਹੀਏ, ਮਾਇਆ ਦਾ ਵਰਤਾਰਾ ਕਹੀਏ। ਜਦੋਂ ਵਰਜੀਨੀਆ ਵਾਲੇ ਭਾਈ ਸਾਹਿਬ ਥੋੜਾ ਉਦਾਸ ਵੀ ਹੋ ਰਹੇ ਸੀ, ਮੈਂ ਕਿਹਾ ਜੀ ਤੁਸੀਂ ਆਪ ਹੀ ਤਾਂ ਇਹ ਵੀ ਪੜ੍ਹ ਕੇ ਸੁਣਾਉਂਦੇ ਹੁੰਦੇ ਹੋ ਸੰਗਤਾਂ ਨੂੰ ਕਿ ਮਾਇਆ ਮੋਹਣੀ ਇਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਇਆ, ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮਿੱਠਾ ਲਾਇਆ। ਹੁਣ ਇਹ ਜਦੋਂ ਤੁਸੀਂ ਉਹਨਾਂ ਤੋਂ ਜਿਨ੍ਹਾਂ ਨੇ ਅਕਾਲ ਪੁਰਖ ਦੇ ਪਿਆਰ ਨੂੰ ਆਪਣਾ ਆਧਾਰ ਬਣਾਇਆ, ਅਕਾਲ ਪੁਰਖ ਦਾ ਪਿਆਰ ਉਹਨਾਂ ਦਾ ਸਰਮਾਇਆ, ਔਰ ਜਿਨ੍ਹਾਂ ਨੇ ਰੱਬ ਨਾਲ ਪਿਆਰ ਕੀਤਾ, ਪਰ ਇੱਕ ਪਾਸੇ ਉਹ ਠਗੌਲੀ ਜਿਹਨੇ ਠੱਗਿਆ ਹੋਇਆ ਔਰ ਉਹ ਫਸ ਜਾਂਦੇ ਨੇ। ਮੈਂ ਇਹ ਦੇਖਿਆ ਕਿ ਨੋ ਮੈਟਰ ਕੌਣ ਕਿੰਨੀ ਭਾਵਨਾ ਦੇ ਨਾਲ ਲੱਗਦਾ, ਇੱਕ ਵਾਰ ਜਦੋਂ ਇਹ ਇਵੇਂ ਉਸ ਚਿੱਕੜ ਵਾਂਗ ਹੈ ਕਿ ਜਿਸ ਦੇ ਵਿੱਚ ਜਦੋਂ ਤੁਹਾਡਾ ਪੈਰ ਧੱਸਦਾ ਤੇ ਉਸ ਦੇ ਵਿੱਚ ਤੁਸੀਂ ਧੱਸਦੇ ਚਲੇ ਜਾਂਦੇ ਹੋ। ਔਰ ਜ਼ਾਹਰ ਹੈ ਕਿ ਨਵਾਂ ਵਰਾ 555 ਔਰ ਇਹਦੀ ਪਤਾ ਨਹੀਂ ਹੁਣ ਹਾਂਜੀ ਐਸਟ੍ਰੋਲੋਜੀ ਵਾਲੇ ਇਹਦੇ ਚੋਂ ਕੀ ਕੱਢਦੇ ਹੋਣਗੇ, ਪਰ ਮੈਂ ਤਾਂ ਜਦੋਂ ਗੱਲ ਹੋ ਰਹੀ ਸੀ ਅੱਜ UK ਤੇ ਮੈਂ ਕਿਹਾ ਜੀ ਇਹ ਤਾਂ 555 ਵੈਸੇ ਵੀ ਗੁਰੂ ਨੇ ਤਾਂ ਸਾਨੂੰ ਇਹ ਯਾਦ ਦਹਾਨੀ ਕਰਵਾਈ ਹੋਈ ਹੈ ਕਿ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ। ਬਿਲਕੁਲ, ਪੰਜਾਂ ਦੇ ਵਿੱਚ ਰੱਬ ਵਸਦਾ ਹੈ, ਪੰਜ ਪਿਆਰਿਆਂ ਦੇ ਨਾਲ, ਪੰਜ ਸਾਡੇ ਤਖਤਾਂ ਦੀ ਸਾਂਝ, ਔਰ ਪੰਜ ਦੇ ਨਾਲ ਸਭ ਕੁਝ ਮੁਕੰਮਲ ਹੁੰਦਾ ਹੈ। ਤੇ ਤਿੰਨ ਪੰਜੇ ਨੇ ਤੇ ਵੈਸੇ ਵੀ ਜਦੋਂ ਕੋਈ ਗੱਲ ਨਾ ਮੰਨੇ ਕਹਿੰਦੇ ਫਿਰ ਆ ਦੇਖਿਆ ਪੰਜਾ ਸੋ ਇਹ ਪੰਜਾ ਵੀ ਹੈ। ਤੇ ਫਿਰ ਇਸ ਪੰਜੇ ਦੇ ਨਾਲ ਹੀ ਇਹ ਜਦੋਂ ਤੁਹਾਡਾ ਵਾਹ ਖੂਨੀ ਪੰਜਿਆਂ ਵਾਲਿਆਂ ਨਾਲ ਹੁੰਦਾ ਤੇ ਫਿਰ ਤੁਹਾਨੂੰ ਦਸਤ ਪੰਜਾ ਵੀ ਕਰਨਾ ਪੈਂਦਾ, ਕਿਉਂਕਿ ਉਸ ਤੋਂ ਹੀ ਤੁਸੀਂ ਛੁਟਕਾਰਾ ਪਾ ਸਕਦੇ ਹੋ। ਸੋ ਵਰੇ ਤਾਂ ਆਉਂਦੇ ਜਾਂਦੇ ਆ, ਉਹ ਅੰਗਰੇਜ਼ੀ ਹੋਏ, ਸਾਡਾ ਨਾਨਕਸ਼ਾਹੀ। ਇਹ ਠੀਕ ਹੈ ਕਿ ਜਦੋਂ ਅਸੀਂ ਆਪਣੀ ਅੱਡਰੀ ਹੋਂਦ, ਅੱਡਰੀ ਹਸਤੀ ਦੀ ਗੱਲ ਕਰਦੇ ਤੇ ਉਸ ਦੇ ਵਿੱਚ ਜਦੋਂ ਅਸੀਂ ਇਸ ਵਰੇ ਦੀ ਗੱਲ ਕਰ ਰਹੇ ਹਾਂ, ਜ਼ਾਹਰ ਹੈ ਮੇਰੇ ਮਨ ਦੀਆਂ ਨਜ਼ਰਾਂ ਸਾਹਮਣੇ ਸਰਦਾਰ ਪਾਲ ਸਿੰਘ ਪੁਰੇਵਾਲ ਜਿਹੜੇ ਵਰਾ 554 ਚ ਅਰਾਊਂਡ ਸਨ, ਉਹਨਾਂ ਦੀ ਮੁਬਾਰਕ ਵੀ ਆਉਂਦੀ ਸੀ। ਮੈਂ ਵੀ ਯਕੀਨੀ ਬਣਾਉਂਦਾ ਸੀ ਕਿਉਂਕਿ ਉਹ ਨਾਨਕਸ਼ਾਹੀ ਕੈਲੰਡਰ ਦੇ ਪਿਤਾਮਾ ਨੇ। ਜਿਵੇਂ ਉਹਨਾਂ ਨੇ ਮਿਹਨਤ ਕੀਤੀ ਲਗਭਗ ਅੱਧੀ ਸਦੀ, ਕਿਵੇਂ ਉਹਨਾਂ ਨੇ 1990 ਤੋਂ ਲੈ ਕੇ ਨਾਨਕਸ਼ਾਹੀ ਕੈਲੰਡਰ ਨੂੰ ਰੈਕਗਨਾਈਜ਼ ਕਰਵਾਉਣ ਲਈ ਸਟਰਗਲ ਕੀਤੀ, ਫਿਰ
ਇਹ 1999 ਤੱਕ ਪਹੁੰਚਦਿਆਂ ਐਨ ਸਕਸੈਸ ਦੇ ਨੇੜੇ ਸੀ, ਜਦੋਂ ਕੱਚ ਘਰੜ ਕਿਸਮ ਦੇ ਇੱਕ ਜਥੇਦਾਰ ਨੇ ਉਸ ਵੇਲੇ ਉਸ ਦੇ ਵਿੱਚ ਫਾਨਾ ਠੋਕਿਆ। ਫਿਰ ਉਸ ਚੋਂ ਨਿਕਲੇ। ਅਗਲੇ 3 ਸਾਲ ਬਾਅਦ 2003 ਤੱਕ ਪਹੁੰਚਦੇ ਆ ਮੂਲ ਨਾਨਕਸ਼ਾਹੀ ਕੈਲੰਡਰ ਜਿਹੜਾ ਹੈ ਉਹ ਲਾਗੂ ਹੋਇਆ। 7 ਸਾਲ ਬੜੀ ਚੰਗੀ ਤਰੀਕੇ ਨਾਲ ਚੱਲਿਆ ਜੀ। ਲੇਕਿਨ ਫਿਰ ਹਿੰਦੂ ਤਵੀ ਜਿਨ੍ਹਾਂ ਦਾ ਜ਼ੋਰ ਲੱਗਾ ਹੋਇਆ ਸੀ ਕਿ ਭਾਈ ਇਹ ਜਿਨ੍ਹਾਂ ਨੂੰ ਅਸੀਂ ਹਿੰਦੂ ਟਰੀ ਦੇ ਥੱਲੇ ਹੀ ਰੱਖਿਆ ਹੋਇਆ, ਇਹ ਵੱਖਰਾ ਰੁੱਖ ਕਿਵੇਂ ਖੁਸ਼ਬੂ ਵੰਡਣ ਵਾਲਾ ਵੱਖਰੇ ਖੇਤ ਦੇ ਵਿੱਚ ਜਾ ਕੇ ਉੱਗ ਪਿਆ। ਉਹਨਾਂ ਨੇ ਉਸ ਦਾ ਭਗਵਾਕਰਨ ਕਰਵਾ ਦਿੱਤਾ ਆਪਣੇ ਅਖੌਤੀ ਸੰਤ ਸਮਾਜ ਰਾਹੀਂ। ਹੁਣ ਬੇਸ਼ੱਕ ਕਿਉਂਕਿ ਮੂਲ ਨਾਨਕਸ਼ਾਹੀ ਕੈਲੰਡਰ 'ਚ ਵੀ ਜਿਹੜੀ ਵਰੇ ਦੀ ਬਿਗਨਿੰਗ ਹੈ ਉਹ ਪਹਿਲੀ ਚੇਤ ਹੈ, ਔਰ ਜ਼ਾਹਰ ਹੈ ਕਿ ਪਹਿਲੀ ਚੇਤ 14 ਮਾਰਚ ਦਾ ਫਿਕਸ ਦਿਨ ਹੈ, ਇਸ ਲਈ ਦਿਨ ਇਸ ਦਾ ਆਗਾਜ਼ ਤਾਂ ਉਵੇਂ ਹੀ ਹੈ। ਲੇਕਿਨ ਬਾਕੀ ਸਭ ਕੁਝ ਇਸ ਦਾ ਜਿਹੜਾ ਹੈ ਸੰਗਰਾਂਦਾ ਮੱਸਿਆ ਦੇ ਨਾਲ ਲਿਊਨਰ ਕੈਲੰਡਰ ਵਾਂਗ ਬਦਲਿਆ ਹੋਇਆ ਭਗਵਾਕਰਨ ਕੀਤਾ ਹੋਇਆ ਕੈਲੰਡਰ ਹੀ ਹੈ। ਸਿਰਫ ਉੱਤੇ ਜਿਹੜਾ ਜਿਸ ਨੂੰ ਠੱਪਾ ਕਹਿੰਦੇ ਨੇ ਉਹ ਨਾਨਕਸ਼ਾਹੀ ਕੈਲੰਡਰ ਦਾ ਸਟੈਂਪ ਪੋਸਦੀ ਹੈ। ਲੇਕਿਨ ਫਿਰ ਵੀ ਜਦੋਂ ਅਸੀਂ ਨਵਾਂ ਵਰ੍ਹਾ ਮੁਬਾਰਕ ਬਣਾ ਹੀ ਲਿਆ, ਕਿਉਂਕਿ ਹੈ ਤਾਂ ਪਹਿਲੀ ਚੇਤ ਹੈ, ਇਹ ਸਾਡਾ ਨਵਾਂ ਸਾਲ ਹੈ, ਇਸ ਦੀ ਮੁਬਾਰਕ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਪਾਲ ਸਿੰਘ ਪੁਰੇਵਾਲ ਇਸ ਬਾਰੇ ਬਿਆਨਦੇ ਸਨ, ਜਿਹੜੀ ਕਿ ਉਹਨਾਂ ਨੇ ਸਿੱਖ ਇੰਟੈਲੈਕਚੁਅਲਸ ਦੀ ਮੀਟਿੰਗਸ ਦੇ ਵਿੱਚ ਅਕਾਲ ਤਖਤ 'ਤੇ ਹੋਈ ਇਕੱਠ 'ਚ ਜਿਹੜੀ ਅਕਾਲ ਤਖਤ ਵੱਲੋਂ ਬਣਾਈ 11 ਮੈਂਬਰੀ ਸਬ ਕਮੇਟੀ ਸੀ, ਉਹਨਾਂ ਇਕੱਠਾਂ ਦੇ ਵਿੱਚ ਵੀ ਬਿਆਨਿਆ ਬੜੀ ਸਪਸ਼ਟਤਾ ਦੇ ਨਾਲ ਕਿ ਭਾਈ ਇਹ ਕੀ ਹੁੰਦਾ ਹੈ, ਕੈਲੰਡਰ ਦਾ ਕਾਨਸੈਪਟ ਕੀ ਹੈ, ਇਹਦੀ ਕਿਉਂ ਲਿਊਨਰ ਤੋਂ ਸੋਲਰ ਕੈਲੰਡਰ ਵੱਲ ਦੁਨੀਆ ਕਿਉਂ ਆਈ ਹੈ, ਗ੍ਰਿਗੋਰੀਅਨ ਕੈਲੰਡਰ, ਔਰ ਅੱਜ ਇੱਕ ਪਾਸੇ ਅਸੀਂ ਜਿਹਨੂੰ ਵਰਤੋਂ ਦਾ ਜਿਹੜਾ ਕੈਲੰਡਰ ਹੈ ਦੁਨੀਆ ਭਰ ਦੇ ਵਿੱਚ ਜਿਹੜਾ ਲਾਗੂ ਹੈ। ਔਰ ਕਿਵੇਂ ਉਹਨਾਂ ਨੇ ਲਗਭਗ ਅੱਧੀ ਸਦੀ ਪਹਿਲਾਂ ਕਨਵਰਸ਼ਨਸ ਕੀਤੀਆਂ ਡੇਟਾਂ ਦੀਆਂ ਕਿ ਮੂਲ ਪੀਰੀਅਡ ਜਦੋਂ ਹਿਸਟਰੀ ਵਾਪਰ ਰਹੀ ਸੀ 1469 ਤੋਂ ਸ਼ੁਰੂ ਹੋ ਕੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲੇ ਮੌਕੇ ਦੇ ਉੱਤੇ ਜਦੋਂ ਅਸੀਂ ਪ੍ਰਕਾਸ਼ ਪੁਰਬ ਵਾਲਾ ਸਾਲ ਤੇ ਉਦੋਂ ਜ਼ਾਹਰ ਹੈ ਕਿ ਜਿਹੜੀਆਂ ਤਰੀਕਾਂ ਲਿਖੀਆਂ ਗਈਆਂ ਜਾਂ ਤਾਂ ਬਿਕਰਮੀ ਕੈਲੰਡਰ 'ਚ ਸਨ। ਰਾਜਾ ਬਿਕਰਮਾਦਿੱਤ ਜਿਹੜਾ ਇੱਕ ਹਿੰਦੂ ਰਾਜਾ ਸੀ, ਔਰ ਅੱਜ ਵੀ ਤੁਸੀਂ ਕੈਲੰਡਰ ਨਾਲ ਜੁੜੀ ਹੋਈ ਐਲਮੈਨਿਕਸ ਦੇ ਵਿੱਚ ਦੇਖੋਗੇ ਤੇ ਫਿਰ ਬਿਕਰਮੀ ਕੈਲੰਡਰ ਨੂੰ ਹਿੰਦੂ ਕੈਲੰਡਰ ਹੀ ਕਿਹਾ ਜਾਂਦਾ ਹੈ। ਔਰ ਇਹ ਬਿਕਰਮਾਦਿੱਤ ਜਿਸ ਦਾ ਜਿਹੜਾ ਰਾਜਧਾਨੀ ਉਜੈਨ ਮੱਧ ਪ੍ਰਦੇਸ਼ ਦੇ ਵਿੱਚ, ਜਿਹਨੂੰ ਸਿਟੀ ਆਫ ਟੈਂਪਲਸ ਵੀ ਕਹਿੰਦੇ ਨੇ, ਔਰ ਜਿਹੜਾ ਉਜੈਨ ਦਾ ਮੁੱਖ ਮੰਦਰ ਹੈ, ਕਿਉਂਕਿ ਜਦੋਂ ਨਵਾਂ ਕੈਲੰਡਰ ਦਾ ਜਿਹੜਾ ਆਗਾਜ਼ ਹੋਇਆ ਤੇ ਉਦੋਂ ਉਸ ਦਾ ਜਿਹੜੀ ਹੈ ਦਿਨ ਦੇ ਚੜ੍ਹਾਅ ਔਰ ਉਤਰਾ ਸਨਰਾਈਜ਼ ਐਂਡ ਸਨਸੈਟ ਦੇ ਨਾਲ ਇਸ ਨੂੰ ਮੇਜਰ ਕੀਤਾ ਜਾਂਦਾ ਹੈ। ਔਰ ਜਿਸ ਥਾਂ ਨੂੰ ਸੈਂਟਰ ਮੰਨਿਆ ਜਾਂਦਾ ਹੈ ਉਹ ਉਸ ਦਾ ਲੌਂਜੀਚੂਡ ਔਰ ਲੈਟੀਚੂਡ ਹੁੰਦਾ ਹੈ, ਜਿਸ ਨੂੰ ਅਸੀਂ ਅਕਸ਼ਾਂਸ਼ ਤੇ ਰੇਖਾਂਸ਼ ਕਰਕੇ, ਜਿਹੜੇ ਹੁਣ ਬਹੁਤੇ ਕਹਿਣਗੇ ਪੰਜਾਬੀ ਲਫ਼ਜ਼ ਵੀ ਜ਼ਰੂਰ ਹੋਣਾ ਵੀ ਚਾਹੀਦਾ, ਚੰਗੀ ਗੱਲ ਹੈ, ਪਰ ਹੁਣ ਇਹ ਲੌਂਜੀਚੂਡ ਤੇ ਲੈਟੀਚੂਡ ਸ਼ਾਇਦ ਬੋਲਣਾ ਸੌਖਾ ਹੋਏ, ਅਕਸ਼ਾਂਸ਼ ਤੇ ਰਕਸ਼ਾਂਸ਼ ਇਹ ਜਿਹੜੇ ਨੇ, ਲੇਕਿਨ ਇਹ ਉਹਦਾ ਪੰਜਾਬੀ ਟਰਾਂਸਲੇਸ਼ਨ ਕੀਤਾ ਗਿਆ, ਉਹਦੇ ਨਾਲ ਕੈਲਕੂਲੇਟ ਕੀਤਾ ਜਾਂਦਾ। ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਉਜੈਨ ਦੇ ਮੰਦਰ ਤੇ ਪੈਂਦੀਆਂ ਨੇ ਤੇ ਉਹ ਦਿਨ ਦਾ ਚੜ੍ਹਾਅ ਹੈ, ਔਰ ਜਦੋਂ ਸੂਰਜ ਡੁੱਬਦਾ ਉਹ ਦਿਨ ਦਾ ਢਲਾਅ ਹੈ, ਸਨਸੈਟ ਜਿਸ ਨੂੰ ਕਿਹਾ ਜਾਂਦਾ। ਔਰ ਇਹ ਜਿਹੜਾ ਬਿਕਰਮੀ ਕੈਲੰਡਰ ਹੈ, ਇਹ ਜਿਹੜਾ ਅੱਜ ਅਸੀਂ ਕੈਲੰਡਰ ਮਾਡਰਨ ਕੈਲੰਡਰ ਇਸਤੇਮਾਲ ਕਰਦੇ ਹਾਂ, ਇਸ ਤੋਂ 57 ਸਾਲ ਪਹਿਲਾਂ ਦਾ ਹੈ। ਸੋ ਇਸ ਦਾ ਅੰਦਾਜ਼ਾ ਹੋਏ ਵੀ ਜਦੋਂ ਕੈਲਕੂਲੇਸ਼ਨ ਕੀਤੀ ਜਾਂਦੀ ਹੈ ਤਾਂ ਉਸ ਦੇ ਵਿੱਚ ਮੌਜੂਦਾ ਟਾਈਮ ਫਰੇਮ 'ਚ ਜਿਹੜਾ ਉਹ 57 ਸਾਲ ਐਡ ਕੀਤੇ ਜਾਂਦੇ ਨੇ। ਜਿਵੇਂ ਜਦੋਂ ਅਸੀਂ ਖਾਲਸਾ ਸਾਜਨਾ ਦਿਵਸ ਦੀ ਡੇਟ, ਕਿਉਂਕਿ ਬਹੁਤਿਆਂ ਨੂੰ ਯਾਦ ਹੈ 1699, ਸੋ ਜਦੋਂ 1699 ਸੀ ਖਾਲਸਾ ਸਾਜਨਾ ਹੋਈ, ਉਦੋਂ ਬਿਕਰਮੀ ਸਾਲ 1756 ਸੀ, 1756 ਬਿਕਰਮੀ ਕੈਲੰਡਰ, ਸੋ 57 ਸਾਲ ਅੱਗੇ ਹੈ। ਲੇਕਿਨ ਕਿਉਂਕਿ ਬਿਕਰਮੀ ਕੈਲੰਡਰ ਦਾ ਆਧਾਰ ਵੀ ਜਿਹੜਾ ਹੈ ਉਹ ਲਿਊਨਰ ਸੀ, ਚੰਦਰਮਾ ਸੀ, ਤੇ ਚੰਦਰਮਾ ਹੁਣ ਅਸੀਂ ਜੇ ਕੁੱਲ ਯੂਨੀਵਰਸ ਦੀ ਗੱਲ ਕਰਨੀ ਹੋਏ ਤੇ ਬਹੁਤ ਸਾਰੇ ਬ੍ਰਹਿਮੰਡ ਨੇ, ਬਹੁਤ ਸਾਰੇ ਯੂਨੀਵਰਸ ਨੇ, ਉਹਨਾਂ ਚੋਂ ਜਿਹੜਾ ਇੱਕ ਸਾਡਾ ਯੂਨੀਵਰਸ ਹੈ, ਉਹਨਾਂ ਯੂਨੀਵਰਸ ਦੇ ਵਿੱਚ ਬਹੁਤ ਸਾਰੀਆਂ ਮਿਲਕੀ ਵੇਜ਼ ਨੇ
ਜਿਨ੍ਹਾਂ ਨੂੰ ਦੁੱਧ ਰਸਤਾ ਕਹਿੰਦੇ ਨੇ, ਮਿਲਕੀ ਵੇਜ਼, ਉਹਨਾਂ ਚੋਂ ਜਿਹੜੇ ਮਿਲੀਅਨਸ ਆਫ ਯੂਨੀਵਰਸ ਨੇ, ਸਾਡੇ ਯੂਨੀਵਰਸ ਦਾ ਇੱਕ ਮਿਲਕੀ ਵੇ ਹੈ। ਉਸ ਮਿਲਕੀ ਵੇ ਦਾ ਇੱਕ ਆਪਣਾ ਸੋਲਰ ਪਰਿਵਾਰ ਹੈ, ਸੋਲਰ ਸਿਸਟਮ ਹੈ, ਜਿਹੜਾ ਸਨ ਦੇ ਨਾਲ ਬੇਸ਼ੱਕ ਜੁੜਿਆ ਹੋਇਆ ਹੈ, ਲੇਕਿਨ ਉਸ ਦੇ 9 ਪਲੈਨਟ ਨੇ ਉਹਨਾਂ ਦੇ ਵਿੱਚ। ਔਰ ਉਸ ਮਿਲੀਅਨਸ ਆਫ ਗੈਲੈਕਸੀਜ਼ ਦੀ ਇੱਕ ਗੈਲੈਕਸੀ ਦੇ ਇੱਕ ਸੋਲਰ ਪਰਿਵਾਰ ਦੇ ਪਲੈਨਟਸ ਚੋਂ 9 ਚੋਂ ਇੱਕ ਸਾਡਾ ਛੋਟਾ ਜਿਹਾ ਅਰਥ ਪਲੈਨਟ ਹੈ ਜੀ। ਔਰ ਉਹ ਉਸੇ ਸਨ ਦੇ ਫਿਰ ਕਿੰਨੇ ਹੀ ਹੋਰ ਅੱਗੋਂ ਸਟਾਰਸ ਨੇ। ਔਰ ਜਿਹੜਾ ਸਾਡੇ ਸਭ ਤੋਂ ਕਲੋਜ਼ਰ ਮੂਨ ਹੈ, ਉਸ ਦਾ ਇੰਪੈਕਟ ਜਿਹੜਾ ਉਹ ਸਾਡੇ ਧਰਤੀ ਦੇ ਉੱਤੇ ਹੁੰਦਾ ਹੈ। ਔਰ ਉਹ ਜਿਹੜਾ ਮੂਨ ਹੈ ਉਹ ਇੱਕ ਸਟੇਜ ਹੈ ਵੀ ਉਹ ਵੱਧਦਾ ਹੈ, ਜਿਸ ਨੂੰ ਜਦੋਂ ਫੁੱਲ ਮੂਨ ਤੇ ਆਂਦਾ ਉਹਨੂੰ ਅਸੀਂ ਪੂਰਨਮਾਸ਼ੀ ਕਹਿੰਦੇ ਆ। 15 ਦਿਨ ਦਾ ਲਗਭਗ ਰਫਲੀ ਇਹ ਹੁੰਦਾ ਪੂਰਨਮਾਸ਼ੀ ਜੀ। ਇਸ ਲਈ ਜਿਹੜਾ ਉਸ ਤੋਂ ਇੱਕ ਦਿਨ ਪਹਿਲਾਂ ਹੁੰਦਾ ਹੈ ਪੂਰਨਮਾਸ਼ੀ ਤੋਂ, ਉਹਨੂੰ 14ਵੀਂ ਦਾ ਚਾਂਦ ਕਹਿੰਦੇ ਨੇ। ਔਰ 14ਵੀਂ ਦਾ ਚਾਂਦ ਸਭ ਤੋਂ ਬ੍ਰਾਈਟ ਮੰਨਿਆ ਜਾਂਦਾ। ਫਿਰ ਜਦੋਂ ਉਹ ਕੰਪਲੀਟ ਆਪਣਾ ਫੁੱਲ ਮੂਨ ਹੁੰਦਾ ਹੈ ਪੂਰਨਮਾਸ਼ੀ, ਫਿਰ ਉਹਦੀ ਚੰਦਰਮਾ ਦੀ ਕਲਾ ਘਟਣੀ ਸ਼ੁਰੂ ਹੋ ਜਾਂਦੀ ਹੈ। ਔਰ ਉਹ ਘਟਦੀ ਜਦੋਂ ਬਿਲਕੁਲ ਚੰਦਰਮਾ ਹਨੇਰੇ ਪੱਖ 'ਚ ਚਲਾ ਜਾਂਦਾ ਹੈ, ਉਹਨੂੰ ਅਮਾਵਸਿਆ ਕਹਿੰਦੇ ਨੇ, ਜਾਂ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਮੱਸਿਆ ਕਹਿੰਦੇ ਆ। ਉਹ ਟੋਟਲ ਹਨੇਰਾ ਪੱਖ ਹੁੰਦਾ। ਔਰ ਇਹੀ ਚੰਦਰਮਾ ਦੀ ਪੂਰਨਮਾਸ਼ੀ ਔਰ ਅਮਾਵਸਿਆ ਦੇ ਵਿਚਾਲੇ ਜਿਹੜੀ ਜਰਨੀ ਹੈ, ਇਹਨੂੰ 15 ਦਿਨ ਫਿਰ ਸੁਧੀ ਹੈ ਤੇ ਵਧੀ ਹੈ। ਜਦੋਂ ਅਸੀਂ ਸੁਧੀਆਂ ਵਧੀਆਂ ਦੀ ਗੱਲ ਕਰਦੇ ਹਾਂ ਤੇ ਉਹ ਇਸੇ ਹੀ ਚੰਦਰਮਾ ਨਾਲ ਜੁੜਿਆ ਹੁੰਦਾ। ਪਰ ਕਿਉਂਕਿ ਇਹ ਜਦੋਂ ਅਸੀਂ ਮਾਡਰਨ ਸੋਲਰ ਕੈਲੰਡਰ ਦੇ 365 ਦਿਨ ਦੇਖਦੇ ਤੇ ਉਸ ਦੇ ਵਿੱਚ ਇਸ ਦਾ ਇੱਕ ਬਹੁਤ ਦਿਨਾਂ ਦਾ ਘਟਾਅ ਹੁੰਦਾ ਹੈ। ਜੇ ਤੁਸੀਂ ਲਿਊਨਰ ਦੇ ਨਾਲ ਤੁਰਦੇ ਹੋ ਔਰ ਪੂਰਾ ਚੱਕਰ ਕਰਨ ਦੇ ਲਈ ਫਿਰ ਇੱਕ ਮਹੀਨਾ ਐਕਸਟਰਾ ਐਡ ਕੀਤਾ ਜਾਂਦਾ, ਜਿਹਨੂੰ ਮਲ ਮਾਸ ਕਹਿੰਦੇ ਨੇ। ਮਲ ਮਤਲਬ ਡਰਟ ਦੇ ਨਾਲ ਜੁੜਿਆ ਹੋਇਆ, ਅਦਰਵਾਈਜ਼ ਜਿਹੜੀ ਹੈ ਉਹਦੀ ਕੈਲਕੂਲੇਸ਼ਨ ਪੂਰੀ ਨਹੀਂ ਹੁੰਦੀ। ਸੋ ਜ਼ਾਹਰ ਹੈ ਕਿ ਜਦੋਂ ਵੀ ਇਨਸਾਨ ਨੇ, ਹਾਲਾਂ ਰੱਬ ਦੀ ਦੁਨੀਆ ਦੇ ਵਿੱਚ ਰੱਬ ਨੇ ਤਾਂ ਕੋਈ ਕੈਲੰਡਰ ਨਹੀਂ ਬਣਾਇਆ। ਕੈਲੰਡਰ ਤਾਂ ਜਿਹਨਾਂ ਕੌਮਾਂ ਦਾ ਆਪਣਾ ਰਾਜਸੀ ਪ੍ਰਭਾਵ ਬਣਿਆ, ਸਿਆਸੀ ਤੌਰ ਤੇ ਉਹ ਪਾਵਰਫੁਲ ਹੋਈਆਂ, ਉਹਨਾਂ ਨੇ ਆਪਣੇ ਇਤਿਹਾਸ ਨੂੰ ਯਾਦ ਰੱਖਦੇ ਆ, ਆਪਣੇ ਪ੍ਰੋਫਿਟਸ, ਆਪਣੇ ਗੁਰੂਆਂ ਪੀਰਾਂ ਨੂੰ ਯਾਦ ਰੱਖਦੇ ਆ, ਜਾਂ ਆਪਣੀ ਜੋ ਵੀ ਉਹਨਾਂ ਦੀ ਸੰਸਕ੍ਰਿਤਿਕ ਜਾਂ ਤਹਿਜ਼ੀਬੀ ਪਛਾਣ ਸੀ ਉਸ ਨੂੰ ਜਿਹੜਾ ਹੈ ਅਮਰ ਕਰਨ ਦੇ ਲਈ ਉਹਨਾਂ ਨੇ ਉਹਨਾਂ ਤਰੀਕਾਂ ਨੂੰ ਚੁਣ ਕੇ ਆਪਣੀ ਕੈਲਕੂਲੇਸ਼ਨ ਕੀਤੀ। ਜਿਹੜੇ ਵੱਡੇ ਕੈਲੰਡਰ, ਜੇ ਅਸੀਂ ਇਸ ਈਸਵੀ ਕੈਲੰਡਰ ਦੀ ਗੱਲ ਕਰੀਏ, ਜਿਸ ਦਾ ਸਬੰਧ ਜੀਸਸ ਦੇ ਨਾਲ ਜੁੜਦਾ ਹੈ, ਜੀਸਸ ਕ੍ਰਾਈਸਟ ਦੇ ਜਨਮ ਦੇ ਨਾਲ, ਜਦੋਂ ਅਸੀਂ ਇਹ ਅੱਜ 2023 ਦੀ ਗੱਲ ਕਰ ਰਹੇ, ਸੋ 2023 ਜਿਹੜਾ ਹੈ ਉਹ AD ਐਨੋ ਡੈਨੀ ਇਨ ਦਾ ਈਅਰ ਆਫ ਆਵਰ ਲਾਰਡ, ਸਾਡੇ ਭਗਵਾਨ ਰੱਬ ਦੇ ਜਿਹੜਾ ਜਨਮ ਨਾਲ, ਤੇ ਉਸ ਤੋਂ ਪਹਿਲਾਂ ਦੀ ਕੈਲਕੂਲੇਸ਼ਨ ਉਹਨੂੰ BC ਕਿਹਾ ਜਾਂਦਾ, ਬਿਫੋਰ ਕ੍ਰਾਈਸਟ ਦੇ ਜਨਮ ਤੋਂ ਪਹਿਲਾਂ। ਸੋ ਇਹ ਕੋਈ ਜੀਸਸ ਨੇ ਤਾਂ ਨਹੀਂ ਕੈਲੰਡਰ ਬਣਾਇਆ। ਉਹਨਾਂ ਦੀ ਜਦੋਂ ਉਹਨਾਂ ਦਾ ਰੋਮਨ ਐਮਪਾਇਰ ਵੀ ਜਿਹੜਾ ਹੈ ਉਹ ਈਸਾਈਅਤ 'ਚ ਆ ਗਿਆ, ਉਹਨਾਂ ਦਾ ਜ਼ੋਰ ਪਿਆ। ਅੱਜ ਦੁਨੀਆ 'ਚ ਸਭ ਤੋਂ ਜ਼ਿਆਦਾ ਕ੍ਰਿਸਚਨ ਵਸਦੇ ਨੇ, ਔਰ ਇਹ ਜਿਹੜਾ ਦੁਨੀਆ ਦਾ ਕੈਲੰਡਰ ਵੀ ਉਹਨਾਂ ਦਾ ਹੈ, ਕਿਉਂਕਿ ਇਨ ਦਾ ਈਅਰ ਆਫ ਆਵਰ ਲਾਰਡ ਉਹਨਾਂ ਦਾ ਹੈ। ਇਸੇ ਤਰ੍ਹਾਂ ਦੂਸਰਾ ਵੱਡਾ ਮਜ਼ਹਬ ਜਦੋਂ ਅਸੀਂ ਇਸਲਾਮ ਦੇ ਹਵਾਲੇ ਨਾਲ ਦੇਖਦੇ, ਅੱਜ ਇਸਲਾਮ ਦੇ ਵਿੱਚ ਯਕੀਨ ਰੱਖਣ ਵਾਲੇ ਲਗਭਗ ਦੁਨੀਆ ਦੇ 57 ਦੇ ਕਰੀਬ ਮੁਲਕ ਨੇ, ਔਰ ਉਹਨਾਂ ਦਾ ਜਿਹੜਾ ਕੈਲੰਡਰ ਇਸਲਾਮਿਕ ਮੁਲਕਾਂ ਦੇ ਵਿੱਚ ਹੈ ਉਹਨੂੰ ਹਿਜਰੀ ਕੈਲੰਡਰ ਕਹਿੰਦੇ ਨੇ। ਔਰ ਹਿਜਰੀ ਲਫ਼ਜ਼ ਹਿਜਰਤ ਤੋਂ ਆਇਆ, ਮਾਈਗ੍ਰੇਸ਼ਨ ਤੋਂ। ਔਰ ਹਿਜਰ ਪੰਜਾਬੀ 'ਚ ਵੀ ਅਸੀਂ ਵਿਛੋੜੇ ਨੂੰ ਕਹਿੰਦੇ ਹਾਂ। ਸੋ ਜ਼ਾਹਰ ਹੈ ਜਦੋਂ ਮਾਈਗ੍ਰੇਸ਼ਨ, ਔਰ ਇਸ ਦਾ ਸੰਬੰਧ ਇਸਲਾਮ ਦੇ ਪ੍ਰੋਫਿਟ ਨਬੀ ਮੁਹੰਮਦ ਸਾਹਿਬ ਨਾਲ ਹੈ, ਕਿਉਂਕਿ ਉਹਨਾਂ ਨੂੰ ਜਦੋਂ ਮੱਕੇ ਤੋਂ ਹਿਜਰਤ ਕਰਕੇ ਮਦੀਨੇ ਜਾਣਾ ਪਿਆ, ਉਹ ਕਿਹਨਾਂ ਹਾਲਾਤਾਂ 'ਚ ਗਏ ਔਰ ਕਿਵੇਂ ਫਿਰ ਉਹਨਾਂ ਨੇ ਵਾਪਸ ਆ ਕੇ ਮੱਕਾ ਜਿਹੜਾ ਉਹ ਕੰਕਰ ਵੀ ਕੀਤਾ। ਲੇਕਿਨ ਜਿਹੜਾ ਉਹਨਾਂ ਦਾ ਉਹ ਹਿਜਰਤ ਦਾ, ਉਹਨਾਂ ਦੀ ਮਾਈਗ੍ਰੇਸ਼ਨ ਦਾ ਸੀ ਪੀਰੀਅਡ, ਉਸ ਨੂੰ ਜਿਹੜਾ ਹੈ ਉਹ ਕਾਊਂਟ ਕੀਤਾ ਜਾਂਦਾ ਹੈ ਜਿਹੜਾ ਪਹਿਲੇ ਸਾਲ ਦੇ ਤੌਰ ਤੇ, ਜਿਸ ਤੋਂ ਉਹਨਾਂ ਦੀ ਜਿਹੜੀ ਕੈਲਕੂਲੇਸ਼ਨ ਹੈ ਲਿਊਨਰ ਨਾਲ ਹੁੰਦੀ ਹੈ। ਇਸ ਲਈ ਈਦ ਦੀ ਸ਼ੁਰੂਆਤ ਜਾਂ ਈਦ ਸੈਲੀਬ੍ਰੇਟ ਉਦੋਂ ਕੀਤੀ ਜਾਂਦੀ ਹੈ ਜਦੋਂ ਚੰਦਰਮਾ ਨਜ਼ਰ ਆਉਂਦਾ ਹੈ, ਕਿਉਂਕਿ ਉਹਨਾਂ ਦਾ ਕੈਲੰਡਰ ਜਿਹੜਾ ਹੈ ਉਹ ਮੂਨ ਦੇ ਨਾਲ ਹੈ, ਇਸ ਲਈ ਡੇਟਸ ਫਿਕਸ ਨਹੀਂ ਨੇ। ਬਿਲਕੁਲ ਇਸੇ ਤਰ੍ਹਾਂ ਅਸੀਂ ਜੇ ਸਿਵਲਾਈਜੇਸ਼ਨਲ ਦੇਖੀਏ ਤਾਂ ਚਾਈਨੀਜ਼ ਦਾ ਆਪਣਾ ਕੈਲੰਡਰ ਜਿਹੜਾ ਉਹ ਕਿਸੇ
ਐਨੀਮਲ ਦੇ ਨਾਲ ਵੀ ਵਿਵਸਥਾ ਕਰਦੇ ਨੇ, ਈਅਰ ਆਫ ਡਰੈਗਨ ਔਰ ਦੂਸਰਿਆਂ ਦੇ ਨਾਲ, ਪਰ ਉਹਦੀ ਇੱਕ ਆਪਣੀ ਅਹਿਮੀਅਤ। ਇਸੇ ਤਰ੍ਹਾਂ ਜ਼ੋਰੈਸਟਰੀਅਨਸ ਦਾ ਆਪਣਾ ਪਾਰਟ ਹੈ, ਈਰਾਨ ਦਾ ਆਪਣਾ ਇੱਕ ਜਿਹੜਾ ਹੈ ਉਹਨਾਂ ਦਾ ਸਿਵਲਾਈਜੇਸ਼ਨਲ ਰਿਹਾ। ਸੋ ਹਿੰਦੂਆਂ ਦਾ ਜ਼ਾਹਰ ਹੈ, ਬਿਕਰਮੀ ਕੈਲੰਡਰ ਹੈ। ਸੋ ਇਸ ਗੱਲ ਦੇ ਮੱਦੇ ਨਜ਼ਰ ਕਿ ਭਾਈ ਅਸੀਂ ਜਿਹੜਾ ਉਹੀ ਸਾਲ ਦੀ ਬਿਗਨਿੰਗ 'ਚ ਜਾ ਕੇ ਸਾਰੇ ਜੋਤਸ਼ੀਆਂ ਤੋਂ, ਪੰਡਤਾਂ ਤੋਂ ਹੀ ਪੁੱਛਦੇ ਸੀ ਕਿ ਕੀ ਹੈ, ਉਹਦੇ ਹਿਸਾਬ ਨਾਲ ਆਪਣੇ ਗੁਰਪੁਰਬ ਕੈਲਕੂਲੇਟ ਕਰਦੇ ਸੀ। ਸੋ ਪੁਰੇਵਾਲ ਸਾਹਿਬ ਨੇ ਮਿਹਨਤ ਕਰਕੇ ਪਹਿਲਾਂ ਤਾਂ ਉਹਨਾਂ ਸਾਰੀਆਂ ਤਰੀਕਾਂ ਦੀ ਕਨਵਰਸ਼ਨ ਕੀਤੀ। ਫਿਰ ਜਿਹੜਾ ਸਨ ਰਾਈਜ਼ ਔਰ ਸਨ ਸੈਟ ਦਾ ਟਾਈਮ ਹੈ, ਉਹਨਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਜਿਹੜੀ ਹੈ ਉਸ ਨੂੰ, ਉਸ ਦਾ ਲੌਂਜੀਚਿਊਡ ਔਰ ਲੈਟੀਚਿਊਡ, ਉਸ ਨੂੰ ਕੈਲਕੂਲੇਟ ਕਰਦੇ ਹਾਂ ਕਿ ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਦਰਬਾਰ ਸਾਹਿਬ ਤੇ ਪੈਂਦੀਆਂ ਨੇ, ਇਹ ਸੂਰਜ ਦੇ ਚੜ੍ਹਨ ਦਾ ਵਕਤ ਹੈ, ਔਰ ਜਦੋਂ ਫਿਰ ਸਨ ਸੈੱਟ ਹੁੰਦਾ ਹੈ। ਸੋ ਇਵੇਂ ਸਨ ਰਾਈਜ਼ ਸਨ ਸੈੱਟ ਕੈਲਕੂਲੇਟ ਕੀਤਾ, ਡੇਟਸ ਕੈਲਕੂਲੇਟ ਕੀਤੀਆਂ, ਜਿਹੜੀਆਂ ਡੇਟਾਂ ਵੀ ਹਿਸਟੋਰੀਕਲ ਹਿਜਰੀ ਜਾਂ ਬਿਕਰਮੀ ਦੇ ਮੁਤਾਬਕ ਅਵੇਲੇਬਲ ਸੀ ਹਿੰਦੂ ਹਿਸਟੋਰੀਅਨਸ ਦੀਆਂ ਜਾਂ ਇਸਲਾਮਿਕ ਸਕਾਲਰਸ ਦੀਆਂ ਜਾਂ ਦਰਬਾਰੀ ਜਿਹੜੇ ਉਹਨਾਂ ਦੇ ਰਿਕਾਰਡ ਰੱਖਣ ਵਾਲੇ ਸੀ, ਉਹਨਾਂ ਮੁਤਾਬਕ ਫਿਰ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ, ਗੁਰਗੱਦੀ ਦਿਵਸ, ਜੋਤੀ ਜੋਤ ਦਿਵਸ ਔਰ ਬਾਕੀ ਜਿਹੜੇ ਹਿਸਟੋਰੀਕਲ ਡੇ ਨੇ ਉਹ ਕੈਲਕੂਲੇਟ ਕੀਤੇ। ਸੋ ਇਸ ਦੀ ਤਕਲੀਫ ਸਭ ਤੋਂ ਜ਼ਿਆਦਾ RSS ਨੂੰ ਹੋਈ, ਔਰ ਇਹੀ ਕਾਰਨ ਸੀ ਕਿ ਜਦੋਂ ਇਹ 2003 ਦੇ ਵਿੱਚ ਲਾਗੂ ਵੀ ਹੋ ਗਿਆ ਤੇ ਇਹ ਗੱਲ ਉਹਨਾਂ ਦੇ ਉਸ ਵੇਲੇ ਦੇ RSS ਦੇ ਮੁਖੀ ਨੇ ਅੰਮ੍ਰਿਤਸਰ ਆ ਕੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਹੀ ਸੀ कि अगर जत्थेदारों ने इसको मान भी लिया है तो सिख संगत इसको नहीं मानेगी। उदों सानू इस गल की समझ नहीं सी भी ये केड़ी संगत की गल करदे ने कि भी ये तो पूरी 15-20 साल की डिस्कशन, डिबेट, कंसेंसस तो बाद और तख्त श्री दमदमा साहब दे विच इहनूं जारी किया गया और बड़ी धूम-धाम दे नाल चारे पासे बड़ी खुशी का इजहार सी। लेकिन फिर असी 7 साल बाद देखिया 2010 तक पहुँचते हैं कि किवें संत समाज ਨਾਂ ਦੇ RSS ਦੇ ਸੰਗਠਨ ਨੇ ਇਸ ਦਾ ਭਗਵਾਕਰਨ ਕੀਤਾ। ਔਰ ਅੱਜ ਹਾਲਾਤ ਇਹ ਨੇ ਕਿ ਭਾਈ ਉੱਥੇ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਦੂਜੀਆਂ ਜਿੰਨੀਆਂ ਵੀ ਇਹਨਾਂ ਦੀਆਂ BJP ਦੀਆਂ ਹੀ ਆਊਟਫਿਟਸ ਬਣੀਆਂ ਹੋਈਆਂ ਨੇ, ਉਹ ਉਸ ਨੂੰ ਕਹਿੰਦੇ ਨਾਨਕਸ਼ਾਹੀ ਨੇ, ਪਰ ਉਹ ਭਗਵਾਕਰਨ। ਪਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਬਾਹਰਲੇ ਮੁਲਕਾਂ 'ਚ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਜਿਹੜੇ ਸਮਝਦੇ ਨੇ ਕਿ ਭਾਈ ਇਹ ਵੀ ਜਦੋਂ ਅਸੀਂ ਆਪਣੀ ਚੈਲੰਜਸ ਦੀ ਤੁਸੀਂ ਗੱਲ ਕੀਤੀ ਕਿ ਵੀ ਸਾਨੂੰ ਚੈਲੰਜ ਦਰਪੇਸ਼ ਕੀ ਨੇ, ਸੋ ਸਭ ਤੋਂ ਵੱਡਾ ਚੈਲੰਜ ਹੀ ਇੱਥੋਂ ਸ਼ੁਰੂ ਹੁੰਦਾ ਕਿ ਇੱਕ ਪਾਸੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਵਾਲਾ ਨਿਰਮਲ ਪੰਥ ਹੈ, ਖਾਲਸਾ ਪੰਥ ਹੈ, ਜਿਸ ਪ੍ਰਥਾਏ ਭਾਈ ਗੁਰਦਾਸ ਜੀ ਨੇ ਫਰਮਾਇਆ ਸੀ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਜਿਸ ਪ੍ਰਥਾਏ ਫਿਰ ਉਹਨਾਂ ਨੇ ਫਰਮਾਇਆ, ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਭੱਟਾਂ ਨੇ ਗੁਰਬਾਣੀ 'ਚ ਯਾਦ ਦਹਾਨੀ ਕਰਵਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨ ਆਈ। ਜਿਸ ਨੂੰ ਖਾਲਸਾ ਪੰਥ ਦੇ ਰੂਪ 1699 ਈਸਵੀ ਦੀ ਵਿਸਾਖੀ ਨੂੰ ਪ੍ਰਗਟ ਕਰਕੇ 10ਵੇਂ ਪਾਤਸ਼ਾਹ ਨੇ फरमाया कि मेरा खालसे दे विच ही सब कुछ है। जब लग खालसा रहे न्यारा, तब लग तेज दियो मैं सारा। जब गए विपरन की रीत, मैं न करूं इनकी विपर ब्राह्मणवाद। सो चैलेंज तो गुरु नानक साहब वालों निर्मल पंथ की शुरुआत वेले जदों गुरु नानक साहब ने पांडे की बांह फड़ लई सी कुलपुरोध की कि भाई पंडित हरदयाल की कि बई ये जनेऊ नहीं पाउणा है। जब और चैलेंज तो शुरू हो गया सी। कंध साहब बटाले च ना रहे बांस ना वजे बंसरी वाला अमल उन्होंने करना चाहया सी पंडितां ने, ताकि जिहड़ा गुरु नानक साहब की होंद नूं ही मुका दिता जाए। और ये चैलेंज लगातारता नाल शुरू उदों ही होया। फिर असीं उन्हां सादशी माहौल नूं देखदे हां जिहड़ा 10 गुरु साहिबान दे वेले किवें वो चंदू होए, वो गंगू होए, वो सुचानंद होए, वो 22 धार दे पहाड़ी राजे होण, और वो चैलेंज चलदा चलदा 1947 तक पहुँच गया। इन्हां 5 सदियां दे विच तां इस सोच वालियां दे कोल सियासी पावर नहीं सी कि सियासी पावर दा वो वरतों करदे। 22 धार दे पहाड़ी राजे ऑटोनोमस सी, उन्हां राहीं जे 14 जंगां 10वें पातशाह ने लड़ियां अपने जीवन दे विच,
ਤੇ 10 ਜਾਂ 11 ਤਾਂ ਇਕੱਲੇ ਪਹਾੜੀ ਰਾਜਿਆਂ ਦੇ ਨਾਲ ਹੀ ਸੀ। जी लेकिन 1947 ਚ ਤਾਂ ਮੁਲਕ ਹਿੰਦੂ का राज तिकड़ी का गुरु राखा पाई सिखड़े का चैलेंज ਤਾਂ ਸ਼ੁਰੂ ਹੋ ਗਏ। ਔਰ ਅਸੀਂ ਦੇਖਦੇ ਹਾਂ ਕਿ 47 ਚ ਰਾਜ ਭਾਗ ਤੋਂ ਬਾਅਦ ਅਸੀਂ ਕ੍ਰਿਮੀਨਲ ਟ੍ਰਾਈਬਲ ਆਨੇ ਜਾਂਦੇ ਹਾਂ 10 ਅਕਤੂਬਰ 1947 ਨੂੰ, ਤੇ ਠੀਕ 37 ਸਾਲ ਬਾਅਦ ਜੂਨ ਦੇ ਪਹਿਲੇ ਹਫਤੇ ਚ ਟੈਂਕਾਂ ਤੋਪਾਂ ਦੇ ਨਾਲ ਅਕਾਲ ਤਖਤ ਸਾਹਿਬ, ਦਰਬਾਰ ਸਾਹਿਬ, 37 ਇਤਿਹਾਸਕ ਗੁਰਦੁਆਰੇ ਔਰ ਟੋਟਲ ਵਾਰ ਜਿਹੜੀ ਹੈ ਸਿੱਖਾਂ ਦੇ ਉੱਤੇ ਭਰਪਾ ਕਰ ਦਿੱਤੀ ਜਾਂਦੀ ਹੈ। अच्छा ਔਰ 2014 ਤੋਂ ਜੇ ਹੁਣ ਤੱਕ ਗੱਲ ਕਰੀਏ ਇਹਨਾਂ 9 ਸਾਲਾਂ 'ਚ ਤਾਂ ਸਿੱਧਾ ਹੀ ਪਾਵਰ ਉਹਨਾਂ ਦੇ ਕੋਲ ਹੈ, ਜਿਨ੍ਹਾਂ ਨੇ ਇੱਕ ਸਦੀ, ਕਿਉਂਕਿ 2025 ਆ ਰਿਹਾ ਜਦੋਂ ਕਿ RSS ਦੀ ਸਥਾਪਨਾ ਨੂੰ 100 ਸਾਲ ਪੂਰਾ ਹੋ ਜਾਣਾ। ਉਹਨਾਂ ਦੇ ਵੱਡਾ 1800 ਤੋਂ ਜ਼ਿਆਦਾ ਬੰਦਾ ਉਹਨਾਂ ਦਾ ਹਰਿਆਣੇ ਦੇ ਜਿਹੜਾ ਸਮਾਲਖਾ ਥਾਂ ਤੇ ਬੈਠਾ ਜਿਨ੍ਹਾਂ 'ਚ ਉਹਨਾਂ ਦਾ ਮੋਹਨ ਭਾਗਵਤ ਵੀ ਹੈ ਸਾਰੇ, ਕਿ ਉਹਨਾਂ ਨੂੰ ਕਿਵੇਂ ਅਸੀਂ ਜਿੱਥੇ ਕੋ ਪਹੁੰਚ ਗਏ ਨੇ ਉਹ ਸਮਝਦੇ ਨੇ ਵੀ ਹੁਣ ਜਿਹੜੀ ਰਹਿ ਗਈ ਹੈ ਥੋੜੀ ਬਹੁਤ ਜਿਹੜੀ ਆਪੋਜੀਸ਼ਨ ਹੋ ਰਹੀ ਹੈ ਉਹਨੂੰ ਕਿਵੇਂ ਕਰਟੇਲ ਕਰਨਾ। ਸੋ ਚੈਲੰਜ ਤਾਂ ਉਹ ਸਮਾਲਖਾ 'ਚ ਬੈਠ ਕੇ ਇਸ ਵੇਲੇ ਨਜ਼ਰ ਨਾਗਪੁਰ ਵਾਲਿਆਂ ਦੀ, ਉਹਨਾਂ ਦੀ, ਦਿੱਲੀ ਵਾਲਿਆਂ ਦੀ, ਦਿੱਲੀ ਦੇ ਮੋਦੀ ਅਮਿਤ ਸ਼ਾਹ ਦੀ, ਮੋਹਨ ਭਾਗਵਤ ਦੀ ਔਰ ਇਹਨਾਂ ਸਾਰਿਆਂ ਦੀ, ਤੇ ਨਿੱਕੇ ਜੇ 50,300 ਸਕੁਅਰ ਕਿਲੋਮੀਟਰ ਦੇ ਪੰਜਾਬ ਤੇ ਹੈ ਜਿਨ੍ਹਾਂ ਨੇ ਇਹ ਹਿੰਦੂਤਵਾ ਦੇ ਅਸ਼ਵਮੇਘ ਯੱਗ ਦਾ ਜਿਹੜਾ ਘੋੜਾ ਰੋਕਿਆ, ਜਿਨ੍ਹਾਂ ਨੇ ਚੈਲੰਜ ਕੀਤਾ ਜਿਸ ਧਰਤੀ ਤੋਂ ਅੱਜ ਵੀ ਜਦੋਂ ਇਹ ਕਿਸਾਨ ਮੋਰਚਾ ਫਤਹ ਹੋਇਆ, ਤਿੰਨੋਂ ਕਾਨੂੰਨ ਵਾਪਸ ਲੈ ਗਏ, ਉਦੋਂ ਵੀ ਅਸੀਂ ਕਿਹਾ ਸੀ ਕਿ ਵੀ ਇੱਕ ਗੱਲ ਨਾ ਭੁੱਲੋ, ਜਦੋਂ ਕਿਸੇ ਗੋਰੇ ਨੇ, ਅੰਗਰੇਜ਼ ਨੇ ਇਹਨਾਂ ਦਾ ਕਰੈਕਟਰ ਡਿਸਕ੍ਰਾਈਬ ਕੀਤਾ ਸੀ 19th ਸੈਂਚੁਰੀ ਆਪਣੇ ਰਾਈਟ ਅਪ ਕਿ ਵੀ ਈਦਰ ਐਟ ਯੋਰ ਥਰੋਟ ਔਰ ਐਟ ਯੋਰ ਫੀਟ, ਕਿ ਜਾਂ ਤੁਹਾਡੇ ਗਲੇ ਨੂੰ ਪੈਣਗੇ ਤੇ ਜਾਂ ਤੁਹਾਡੇ ਪੈਰੀਂ ਪੈ ਜਾਣਗੇ, ਕਿ ਵੀ ਹੁਣੇ ਪੈਰੀਂ ਪੈ ਗਏ ਨੇ। ਦੁਨੀਆ 'ਚ ਕਿਤੇ ਨਹੀਂ ਹੋਇਆ ਕਿ ਕਿਸੇ ਪਾਰਲੀਮੈਂਟ ਵੱਲੋਂ ਪਾਸ ਹੋਈ ਇੱਕ ਨਹੀਂ, ਦੋ ਨਹੀਂ, 3 ਕਾਨੂੰਨ, ਇੱਕ ਹੈ ਜੀ ਉਹਦੇ 'ਚ ਅਮੈਂਡਮੈਂਟ, ਦੂਜਾ ਕਿ ਉਹ ਵਾਪਸ ਲੈਣ ਤੇ ਮਜਬੂਰ ਹੋਣਾ ਪਏ ਔਰ ਮਾਫੀ ਮੰਗ ਕੇ ਹੋਣਾ ਪਏ, ਪਰ ਇਹ ਪੈਰੀਂ ਤਾਂ ਪਏ ਕਿ ਭਾਈ ਮਾਫ ਕਰੋ ਅਸੀਂ ਲੈ ਵਾਪਸ, ਪਰ ਇਹ ਉਸ ਵਕਤ ਦੀ ਇੰਤਜ਼ਾਰ 'ਚ ਨੇ ਹੁਣ ਕਿ ਤੁਹਾਡੇ ਗੱਲ ਨੂੰ ਇਹਨਾਂ ਨੇ ਪੈਣਾ। ਔਰ ਇਹ ਉਦੋਂ ਤੋਂ ਹੀ ਸ਼ੁਰੂ ਹੋ ਗਿਆ ਸੀ ਕਿ ਭਾਈ ਇਹ ਸਾਰੇ ਇਸ ਖਿੱਤੇ 'ਚ ਸਾਡੇ ਰੱਥ ਨੂੰ ਜੇ ਕਿਸੇ ਨੇ ਰੋਕਿਆ, ਔਰ ਇਹੀ ਨਹੀਂ ਉਹਨਾਂ ਦਾ ਤੁਸੀਂ ਰਿਵੈਂਜ ਦੇਖੋ। ਅੱਜ ਹੀ ਮੈਂ ਇੱਕ ਟੀਵੀ ਇੰਟਰਵਿਊ ਦੇਖ ਰਿਹਾ ਸੀ, ਸਤਪਾਲ ਮਲਕ ਜਿਹੜਾ ਮੇਘਾਲਿਆ ਦਾ ਗਵਰਨਰ ਸੀ ਔਰ ਜਿਹਨੇ ਮੋਦੀ ਨੂੰ ਵਾਰਨ ਕੀਤਾ ਸੀ ਕਿ ਇਹ ਮਤ ਕਰੋ, ਸਿੱਖਾਂ ਨਾਲ ਪੰਗਾ ਨਾ ਲਓ, ਇਹਨਾਂ ਨੇ ਤਾਂ ਇੰਦਰਾ ਗਾਂਧੀ ਨੂੰ ਨਹੀਂ ਸੀ ਛੱਡਿਆ, ਉਹਨੇ ਭਾਵੇਂ ਮਰਤੁੰਜਯ ਯੱਗ ਕਰਾ ਲਿਆ ਸੀ। ਔਰ ਅੱਜ ਉਹ ਇੰਟਰਵਿਊ ਸੀ ਕਿ ਹੁਣ ਹਰ ਜਿਹੜਾ ਐਕਸ ਗਵਰਨਰ ਹੈ ਉਸ ਨੂੰ ਜ਼ੀ ਸਿਕਿਉਰਿਟੀ ਦਿੱਤੀ ਜਾਂਦੀ ਹੈ ਔਰ ਅੱਜ ਉਹਦੀ ਜਿਹੜੀ ਹੈ ਸਿਕਿਉਰਿਟੀ ਖਤਮ ਕਰਤੀ ਗਈ, ਕਿਉਂਕਿ ਉਹਨੇ ਕਿਸਾਨ ਮੂਵਮੈਂਟ ਦੇ ਵੇਲੇ ਵੀ ਔਰ ਹੁਣ ਵੀ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਵੀ ਉਹਦਾ ਇੰਟਰਵਿਊ ਸੀ ਕਿਸੇ ਤੇ, ਉਹਨੇ ਕਿਹਾ ਸੀ ਕਿ ਵੀ ਤੁਸੀਂ 47 ਤੋਂ ਬਾਅਦ ਦੇਖੋ ਸਿੱਖਾਂ ਨਾਲ ਕੀਤਾ ਕੀ। ਉਹਨੇ ਕਿਹਾ ਮੈਂ ਅੰਮ੍ਰਿਤਪਾਲ ਸਿੰਘ ਦੇ ਚਿਹਰੇ ਤੇ ਗੁੱਸਾ ਦੇਖ ਸਕਦਾ, ਐਂਗਰ ਦੇਖ ਸਕਦਾ, ਇਹ ਸਿੱਖ ਕੌਮ ਦਾ ਐਂਗਰ ਹੈ, ਸਿੱਖਾਂ ਨੂੰ ਤੁਸੀਂ ਦਬਾ ਕੇ ਨਹੀਂ ਕਰ ਸਕਦੇ। ਔਰ ਜਿਵੇਂ ਮੈਂ ਕੱਲ ਜ਼ਿਕਰ ਕੀਤਾ ਸੀ, ਹਿੰਦੁਸਤਾਨ ਟਾਈਮਜ਼ ਦਾ ਹੀ ਇੱਕ ਕੋਰਸਪੋਂਡੈਂਟ ਸੀ ਜਿਹੜਾ ਇੱਕ ਡਿਸਕਸ਼ਨ ਦੇ ਵਿੱਚ ਕਹਿ ਰਿਹਾ ਸੀ ਕਿ ਵੀ ਸਿੱਖਾਂ ਨੂੰ ਤੁਸੀਂ ਬੰਦੂਕ ਦਾ ਡਰ ਦੇ ਕੇ ਉਹ ਖਲੋ ਜਾਣਗੇ, ਉਹਨਾਂ ਨੂੰ ਪਿਆਰ ਨਾਲ ਤੁਸੀਂ ਗੱਲ ਕਰ ਸਕਦੇ। ਹੁਣ ਇਹ ਸਾਰੀ ਜਿਹੜੀ ਸਟ੍ਰੈਟਜੀ ਹੈ, ਹੁਣ ਪਿਆਰ ਤੋਂ ਪਲੋਸ ਰਹੇ ਨੇ, ਉਹ ਅਮਰਿੰਦਰ ਹੈ, ਇਕਬਾਲ ਸਿੰਘ ਲਾਲਪੁਰ ਹੈ, ਦੂਜਾ ED ਵੀ ਹੈ ਨਾਲ, ਉਹਨਾਂ ਦੇ ਇਨਕਮ ਟੈਕਸ ਵਾਲੇ ਵੀ ਨੇ, ਉਹਨਾਂ ਦੀਆਂ ਟੀਮਾਂ ਵੀ ਜਾਂਦੀਆਂ ਨੇ। ਅੱਜ ਇੱਕ ਵੀਰ ਨਾਲ ਗੱਲ ਹੋ ਰਹੀ ਜਿਹੜੇ ਤਾਜ਼ਾ ਪੰਜਾਬੋਂ ਆਏ ਹੈ, ਤਾਂ ਉਹਨਾਂ ਨੇ ਕਿਹਾ ਜੀ ਉਹ ਤਾਂ ਇਹ ਸਾਰੇ ਜਿਹੜੇ ਨੇ ਇਸ ਕਿਸਮ ਦੇ ਹਾਇਰ ਲੈਵਲ ਦੇ ਆਫੀਸਰ ਵੀ, ਉਹਨਾਂ ਨੂੰ 2 ਬੰਦੇ ਭੇਜਦੇ ਨੇ ਆਪਣੇ, ਔਰ ਜਿਹੜੇ ਹਾਇਰ ਅਪ ਹੁੰਦੇ ਨੇ ਉਹਦੀ ਫਾਈਲ ਦਿਖਾ ਦਿੰਦੇ ਨੇ ਕਿ ਵੀ ਦੱਸ ਤੇਰੇ ਕੀ ਕਰੀਏ। ਔਰ ਅੱਜ ਹੀ ਕਿਸਾਨ ਜਥੇਬੰਦੀਆਂ ਨੇ ਵੀ ਕਿਹਾ, ਪਿਛਲੇ ਮਹੀਨੇ 'ਚ ਹੀ ਮੇਰਾ ਖਿਆਲ ਹੈ ਜਿਹੜੇ ਕਿਸਾਨ ਲੀਡਰ 2-3, ਕਿਉਂਕਿ 32 ਜਥੇਬੰਦੀਆਂ ਸੀ, ਉਹਨਾਂ ਦੇ ਉੱਤੇ ਇਨਕਮ ਟੈਕਸ ਦੇ ਦੂਜੇ ਤੀਜੇ ਰੇਡ ਜਿਹੜੇ ਨੇ, ਬਾਕੀ ਤਾਂ ਆਪੋਜੀਸ਼ਨ ਭਾਰਤ ਦੇ ਵਿੱਚੋਂ ਫਲੈਟ ਕਰ ਹੀ ਰਹੇ ਨੇ। ਲਾਲੂ ਯਾਦਵ, ਉਹਦੀ ਡਾਟਰ, ਉਹਦੀ ਪ੍ਰੈਗਨੈਂਟ ਨੋ, ਉਹਦਾ ਦੂਜਾ, ਸਾਰਿਆਂ ਦੇ ਉੱਤੇ ਘਰਾਂ 'ਚ ਪਤਾ ਨਹੀਂ 38 ਥਾਵਾਂ ਤੇ ਛਾਪੇ ਮਾਰ, ਹਰਾਸਮੈਂਟ ਟੋਟਲ। ਤੇਲੰਗਾਨਾ ਦੇ ਵਿੱਚ ਜਿਹੜੀ ਕਿਉਂਕਿ ਆਪੋਜੀਸ਼ਨ ਦਾ ਪਾਰਟ ਹੈ, ਇਸ ਤੋਂ ਪਹਿਲਾਂ ਇਹੀ ਕੰਮ ਉਹਨਾਂ ਨੇ ਮਮਤਾ ਬੈਨਰਜੀ ਦੇ ਹਵਾਲੇ ਨਾਲ ਵੀ ਉਹਦੇ ਕਰੀਬੀਆਂ ਦੇ ਨਾਲ ਕੀਤਾ। ਸੋ ਉਹ ਇਧਰ ਵੀ ਚੱਲ ਰਿਹਾ ਸਾਰਾ ਪਾਰਟ। ਲੇਕਿਨ ਜੇ ਵੱਡਾ ਚੈਲੰਜ ਹੈ ਇਸ ਵੇਲੇ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਵੀ ਸ਼ੰਕਰਾ ਨੇ ਤਾਂ ਜਦੋਂ ਬੁੱਧ ਧਰਮ ਦਾ ਖਾਤਮਾ ਕੀਤਾ ਤੇ ਉਸ ਨੇ ਤਾਂ ਸ਼ਾਸਤਰ ਸੇ ਮਾਰੋ, ਅਗਰ ਬਚ ਜਾਏ ਤਾਂ ਸ਼ਸਤਰ ਸੇ ਮਾਰੋ, ਤੇ ਇੱਥੇ ਤਾਂ ਇਹਨਾਂ ਦੇ ਕੋਲ ਹੁਣ ਸ਼ਾਸਤਰ ਤੇ ਸ਼ਸਤਰ ਦੋਨੋਂ ਨੇ।
ਕਿੰਨੇ ਮਿਲੀਅਨ ਜਿਹੜੇ ਨੇ ਇਹਨਾਂ ਦੀਆਂ WhatsApp ਯੂਨੀਵਰਸਿਟੀਜ਼ ਦੂਜੇ ਤੀਜੇ ਦੇ ਰਾਹੀਂ ਮੈਸੇਜ ਆਉਂਦਾ ਹੈ। ਮੈਂ ਕੁਦਰਤੀ ਕੱਲ ਸੋਸ਼ਲ ਮੀਡੀਆ ਜਿਹੜਾ ਉਸ ਨੂੰ ਸਕੈਨ ਕਰਦਿਆਂ ਇੱਕ ਕਲਿੱਪ ਆਈ ਮੇਰੀਆਂ ਨਜ਼ਰਾਂ ਦੇ ਸਾਹਮਣੇ। ਉਹਦੇ 'ਚ ਉਹ ਇੱਕ ਉਹਨਾਂ ਦੇ ਕਿਸੇ ਸੀਰੀਅਲ 'ਚੋਂ ਸੀ ਕਿ ਜਦੋਂ ਸਦਾਮਾ ਜਿਹੜਾ ਹੈ ਉਹ ਕ੍ਰਿਸ਼ਨ ਨੂੰ ਮਿਲਣ ਲਈ, ਗਰੀਬ ਸਦਾਮਾ ਬ੍ਰਾਹਮਣ, ਉਹਦਾ ਕਲਾਸ ਫੈਲੋ ਵੀ ਸੀ, ਬਾਲ ਸਖਾਈ, ਔਰ ਉਹ ਮਿਲਣ ਜਾਂਦਾ ਕਿਉਂਕਿ ਕ੍ਰਿਸ਼ਨ ਦਵਾਰਕਾ ਦਾ ਰਾਜਾ ਹੈ। ਔਰ ਉਹ ਜਦੋਂ ਉਹਨਾਂ ਦਾ ਮਿਲਣ ਹੁੰਦਾ ਹੈ ਕਿ ਵੀ ਉਹ ਗਰੀਬ ਹੈ, ਕਿਵੇਂ ਕ੍ਰਿਸ਼ਨ ਛੱਡ ਸਿੰਘਾਸਨ ਹਰਜੀ ਆਏ ਆਉਂਦੇ ਨੇ। ਔਰ ਮੈਂ ਹਾਲਾਂ ਉਹ ਓਵਰ ਐਕਟ ਕੀਤਾ ਹੋਇਆ ਸੀ ਉਹਦੇ 'ਚ, ਪਰ ਕਿਉਂਕਿ ਤੁਹਾਨੂੰ ਸਿੱਖ ਇਤਿਹਾਸ ਵੀ ਜਿੱਥੇ ਜਿੱਥੇ ਥੋੜ੍ਹਾ ਬਹੁਤ ਇਹਨਾਂ ਦੀ ਮਾਈਥੋਲੋਜੀ ਦਾ ਰੈਫਰੈਂਸ ਹੁੰਦਾ ਹੈ ਤੇ ਮੈਂ ਆਫ ਇੰਟਰਸਟ, ਪਰ ਕੁਦਰਤੀ ਮੈਂ ਉਸ ਕਲਿੱਪ ਦੇ ਥੱਲੇ ਦੇਖਿਆ ਕਿ ਵਿਊਅਰ ਕਿੰਨੇ ਨੇ, 40 ਮਿਲੀਅਨ ਉਸ ਕਲਿੱਪ ਦੇ ਉੱਤੇ। ਔਰ ਇਹੀ ਇਸ ਕਿਸਮ ਦੇ ਉਹਨਾਂ ਨੇ ਸਾਰੇ ਹੀ ਆਪਣੇ ਜਿਹੜੇ ਮਾਈਥੋਲੋਜੀ ਦੇ ਕਰੈਕਟਰ ਨੇ। ਹੁਣ 40 ਮਿਲੀਅਨ ਮੈਂ ਇਹ ਦੇਖਿਆ, ਮੈਂ ਕਿਹਾ 4 ਕਰੋੜ, ਮੈਂ ਕਿਹਾ ਸਾਡੀ ਤਾਂ ਆਬਾਦੀ ਜਿਹੜੀ ਹੈ ਉਹ 3 ਕਰੋੜ ਹੈ ਤੇ ਇਹਨਾਂ ਦੇ ਕੋਲ ਉਸ ਕਿਸਮ ਦਾ ਨੇ। ਔਰ ਉਹਦੇ ਥੱਲੇ ਜਿਹੜੇ ਕਾਮੈਂਟ ਸੀ ਪਤਾ ਨਹੀਂ ਕਿੰਨੇ, 20,000 ਤੋਂ ਜ਼ਿਆਦਾ ਕਾਮੈਂਟ ਸੀ। ਔਰ ਉਹਦੇ ਜੈ ਹਰੇ ਹਰੇ ਹਰੇ, ਜੈ ਕ੍ਰਿਸ਼ਨਾ, ਫਲਾਣਾ ਦੂਜਾ ਭਰੇ ਹੋਏ। ਹੁਣ ਯਾਨੀ ਇਹਨਾਂ ਨੇ ਮੈਂਟਲੀ ਇਸ ਲੈਵਲ ਦੇ ਸਾਰੇ ਦੇ ਨਾਲ ਤਿਆਰ ਕੀਤਾ ਹੋਇਆ ਲੋਕਾਂ ਨੂੰ ਜਜ਼ਬਾਤੀ ਤੌਰ ਤੇ ਧਰਮ ਦੀ ਕਰਕੇ। ਔਰ ਜਿਹੜੇ ਹਥਿਆਰ ਨੇ ਉਹਨਾਂ ਦੇ ਤੁਸੀਂ ਦੇਖਦੇ ਹੋ, ਪ੍ਰਗਿਆ ਸਾਧਵੀ ਹੋਏ, ਉਹਨਾਂ ਦੀਆਂ ਧਰਮ ਸੰਸਦਾ ਹੋਣ, ਦੂਤ ਕਾਲ ਦਿੰਦੇ ਨੇ ਕਿ ਭਾਈ ਇਹ ਕੋਈ ਗਾਜਰ ਮੂਲੀਆਂ ਕੱਟਣ ਲਈ ਥੋੜੀ ਨੇ। ਸੋ ਹੁਣ ਜੋ ਟ੍ਰੈਂਡ ਚੱਲ ਰਿਹਾ ਹੈ ਸਿੱਖਾਂ ਦੇ ਖਿਲਾਫ, ਜੋ ਅਸੀਂ ਦੇਖ ਰਹੇ ਹਾਂ, ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਅਸੀਂ ਗੱਲ ਕਰਾਂਗੇ ਜਾ ਕੇ ਕਿ ਕਿੱਥੇ ਕਿੱਥੇ ਕੀ ਚੈਲੰਜਸ ਨੇ। ਮਾਰ ਕੁਟਾਈਆਂ ਦਾ ਕੰਮ ਮਨੀਕਰਨ ਤੋਂ ਬਾਅਦ ਅੱਜ ਇੱਕ ਜਵਾਲਾਮੁਖੀ ਦੇ ਹਵਾਲੇ ਨਾਲ ਸੀ। ਹਾਲਾਂ ਸਿੱਖੀ ਸਰੂਪ ਵਾਲੇ ਨਹੀਂ ਨੇ, ਪੰਜਾਬੀ ਨੇ, ਪਰ ਉੱਥੇ ਵੀ ਦੁਕਾਨਦਾਰਾਂ ਨੇ ਹਮਲਾ ਕਰਤਾ। ਉਹਨਾਂ ਨੇ ਕਿਹਾ ਇਹ ਪੁਲਿਸ ਫੜ ਉਹਨਾਂ ਨੂੰ ਹੀ ਰਹੀ ਹੈ ਜਿਹੜੇ ਉਹ ਵੀਡੀਓ ਕਲਿੱਪ ਜਾ ਰਹੀ। ਔਰ ਇਸ ਕਿਸਮ ਦੇ ਉਹਨਾਂ ਨੇ ਚੈਨਲ ਜਿਹੜੇ ਪੰਜਾਬੀਆਂ ਵੱਲੋਂ ਇੱਕ ਹੋਰ ਹੁੜਦੰਗ, ਇੱਕ ਹੋਰ ਗੁੰਡਾਗਰਦੀ ਉਹ ਤੁਹਾਡੇ ਖਾਤੇ 'ਚ ਪਾ ਰਹੇ ਨੇ। ਦਿੱਲੀ ਟੱਬਰ ਨਾਲ ਕੀ ਹੋਇਆ, ਯੂਪੀ ਦੇ ਵਿੱਚ ਹੋਲੀ ਦੇ ਮੁਕਾਮ ਨੂੰ ਲੈ ਕੇ ਇੱਕ ਅੰਮ੍ਰਿਤਧਾਰੀ ਸਿੰਘ ਜਿਹਦੇ ਤੇ ਰੰਗ ਪਾਉਣਾ ਚਾਹੁੰਦੇ ਸੀ, ਉਹਨੇ ਕਿਹਾ ਨਹੀਂ ਨਹੀਂ ਇਹ ਰੰਗ ਨਹੀਂ ਹੈ, ਉਹਦੀ ਜੋ ਮਾਰਕਟਾਈ ਕੀਤੀ ਜਾਂ ਦੂਜਾ ਕੀਤਾ। ਸੋ ਇਹ ਜਿਹੜਾ ਪਾਰਟ ਹੈ, ਇਹ ਸਾਰੇ ਚੈਲੰਜਸ ਜਿਹੜੇ ਨੇ ਉਹ ਇਸ ਗੱਲ ਦੇ ਉੱਤੇ ਹੁਣ ਜਿਹੜੀ ਸਾਡੀ ਲੜਾਈ ਆ। ਔਰ ਅਸੀਂ ਠੀਕ ਹੈ ਹੈਪੀ ਨਿਊ ਈਅਰ ਤਾਂ ਸਾਰਿਆਂ ਨੂੰ ਕਹਿ ਹੀ ਰਹੇ ਹਾਂ 555 ਦੀ ਗਿਣਤੀ ਕਰਕੇ, ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਸਾਡੇ ਲਈ ਉਹੀ ਪਲ ਇੱਕ ਪਾਸੇ ਤਾਂ ਰੱਬ ਦੀ ਯਾਦ ਦਾ ਹੁੰਦਾ ਹੈ ਕਿ ਭਾਈ ਜਿਸ ਨੂੰ ਜਦੋਂ ਨਵਾਂ ਸਾਲ ਜਾਂ 12 ਮਾਹ, ਮਾਝ 12 ਮਾਹ ਤੋਂ ਖਾਰੀ ਦੋਨਾਂ ਦੇ ਵਿੱਚ ਹੀ ਉਹਨਾਂ ਨੂੰ ਬਿਆਨ ਕਰਕੇ ਗੁਰੂ ਸਾਹਿਬ ਨੇ ਇਹ ਫਰਮਾਇਆ ਕਿ ਮਾਹ ਦਿਵਸ ਮੂਰਤ ਭਲੇ ਜਿਨ ਕੋ ਨਦਰ ਕਰੇ, ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ। ਕਿ ਉਹ ਮਹੀਨੇ, ਉਹ ਦਿਨ ਉਹੀ ਸ਼ੁਭ ਹੁੰਦੇ ਨੇ ਜਿਸ ਦਿਨ ਰੱਬ ਯਾਦ। ਸੋ ਸਾਡੇ ਲਈ ਤੇ ਵਿਸਵੇ ਚ ਅਸਿਆ ਘੜੀਆਂ ਪਹਿਰਾਂ, 33 ਵਾਰੀ ਮੌ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਕਿ ਵੇਸ ਪਹਿਰਾਵੇ ਨੂੰ ਕਹਿੰਦੇ ਨੇ ਕਿ ਜਿਵੇਂ ਅਸੀਂ ਅੱਡ-ਅੱਡ ਪਹਿਰਾਵੇ ਪਹਿਨਦੇ ਆ, ਇਵੇਂ ਅਕਾਲ ਪੁਰਖ ਦੇ ਇਹ ਮਹੀਨੇ, ਰੁੱਤਾਂ, ਇਹ ਉਹਦੇ ਪਹਿਰਾਵੇ ਨੇ। ਸੋ ਉਹ ਫਰਕ ਨਹੀਂ ਪੈਂਦਾ ਹੈ। ਲੇਕਿਨ ਇਸ ਗੱਲ ਦਾ ਵੀ ਧਿਆਨ ਰਹੇ ਕਿ ਭਾਈ ਜਦੋਂ ਅਸੀਂ ਕੌਮੀ ਗੈਰਤ ਦੀ ਗੱਲ ਕਰਦੇ ਹਾਂ ਤੇ ਫਿਰ ਮੁਲਕ ਤੁਹਾਡਾ ਆਪਣਾ ਥਾਂ, ਇਹ ਜ਼ਰੂਰੀ ਹੈ ਜੇ ਅਸੀਂ ਇਸ ਅਡਰੇ ਸੱਭਿਆਚਾਰ ਵਾਲੇ, ਸਡਰੀ ਤਹਿਜ਼ੀਬ ਵਾਲੇ ਸਿੱਖ ਮਜ਼ਹਬ ਨੂੰ, ਸਿੱਖ ਕੌਮ ਨੂੰ, ਸਿੱਖ ਤਹਿਜ਼ੀਬ ਨੂੰ ਆਪਣੀਆਂ ਚੌਂਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ ਦੇਖਣਾ ਚਾਹੁੰਦੇ। ਤੇ ਇਸ ਵੇਲੇ ਸਾਡੇ ਸਾਹਮਣੇ ਸਭ ਤੋਂ ਵੱਡਾ ਚੈਲੰਜ ਇਹੀ ਹੈ, ਹਿੰਦੂ ਤਵੀਆਂ ਦੇ ਨਾਲ ਸਾਡੀ ਹੋਂਦ ਦੀ ਲੜਾਈ। ਕਿ ਭਾਈ ਉਸ ਧਰਤੀ ਦੇ ਉੱਤੇ, ਸਾਡੇ ਗੁਰੂਆਂ ਦੀ ਧਰਤੀ, ਦਰਿਆਏ ਜਮਨਾ ਤੋਂ ਵਾਘਾ ਤੱਕ, ਜਦੋਂ ਅਸੀਂ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਗੱਲ ਕਰਦੇ, ਸੋ ਜ਼ਾਹਿਰ ਹੈ ਕਿ ਸਾਡੇ ਕੋਲ ਇੱਕ ਬੇਸ ਹੋਣਾ ਜਿੱਥੇ ਕਿ ਅਸੀਂ ਇਹ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਲਾਗੂ ਕਰ ਸਕੀਏ। ਸੋ ਮੇਰਾ ਖਿਆਲ ਹੈ ਵੀ ਸਾਡੇ ਸਭ ਦੇ ਸਾਹਮਣੇ ਇਹੀ ਚੈਲੰਜ ਹੋਣਾ ਚਾਹੀਦਾ ਕਿ ਇਸ ਵਰਾ 555 ਦੇ ਵਿੱਚ ਅਸੀਂ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਚੱਲਦੇ ਹਾਂ, ਆਪਣੇ ਕੌਮੀ ਘਰ ਖਾਲਿਸਤਾਨ ਦੇ ਲਈ ਆਪਣਾ ਬਣਦਾ ਹਿੱਸਾ ਪਾਉਣਾ। ਇਹੀ ਗੁਰੂ ਚਰਨਾਂ 'ਚ ਅਰਦਾਸ ਵੀ ਕਰਨੀ ਹੈ। ਦੇਸ਼ ਔਰ ਕਾਲ, ਟਾਈਮ ਐਂਡ ਸਪੇਸ ਤੇ ਵਾਹਿਗੁਰੂ ਕੋਲ ਨੇ, ਇਹ ਕਰਨ ਕਾਰਨ ਹਰ ਸਮਰੱਥ ਸਤਿਗੁਰੂ ਨੇ। ਲੇਕਿਨ
ਅਸੀਂ ਆਪਣਾ ਫਰਜ਼ ਜਿਹੜਾ ਉਹ ਜ਼ਰੂਰ ਅਦਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।